ਬਿਸਮਿਲ੍ਲਾ ਰਹਿਮਾਨ ਰਹੀਮ ਤੇ ਅਸਲਾਮ ਅਲੈਕਮ। 20 ਨਵੰਬਰ ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹ ਇਸਲਾਮਾਬਾਦ ਤੋਂ ਹੈ ਤੇ ਸੁਪਰੀਮ ਕੋਰਟ ਆਫ ਪਾਕਿਸਤਾਨ ਤੋਂ ਹੈ। ਤੇ ਸੁਪਰੀਮ ਕੋਰਟ ਦੇ ਵਿੱਚ ਵੀ ਆਈਨੀ ਬੈਂਚ ਨਾਲ ਰਿਲੇਟਡ ਹੈ, ਜਿਹਨੂੰ ਇਸ ਵੇਲੇ ਹੈੱਡ ਕਰ ਰਹੇ ਨੇ ਜਨਾਬ ਜਸਟਿਸ ਅਮੀਨੁਦੀਨ ਸਾਹਿਬ। ਤੁਸੀਂ ਉਹਨਾਂ ਨੂੰ ਨਿੱਕੇ ਕਾਜ਼ੀ ਸਾਹਿਬ ਹੀ ਸਮਝੋ। ਉਹਨਾਂ ਦੇ ਸਾਹਮਣੇ ਇੱਕ ਬੜਾ ਭਰਵਾਂ ਕੇਸ ਆ ਗਿਆ। ਕੇਸ ਜਿਸ ਵੇਲੇ ਲੱਗਾ ਅਸੀਂ ਉਸੇ ਵੇਲੇ ਤੁਹਾਨੂੰ ਦੱਸ ਛੱਡਿਆ ਸੀ ਵੀ ਇਹਦਾ ਫੈਸਲਾ ਕੀ ਆਉਣਾ। ਇਹ ਇਹੋ ਜਿਹੀ ਖਬਰ ਸੀ ਕਿ ਸਾਨੂੰ ਲੰਬੜਦਾਰ ਸਾਹਿਬ ਨਾਲ ਵੀ ਰਾਬਤਾ ਨਹੀਂ ਕਰਨਾ ਪਿਆ ਪੁੱਛਣ ਵਾਸਤੇ ਵੀ ਇਹਦਾ ਕੀ ਬਣੇਗਾ। ਸਾਨੂੰ ਆਪੇ ਹੀ ਪਤਾ ਲੱਗ ਗਿਆ ਸੀ ਔਰ ਅਸੀਂ ਤੁਹਾਨੂੰ ਉਸੇ ਦਿਨ ਹੀ ਦੱਸਿਆ ਸੀ, ਗਾਲਬਨ ਉਰਦੂ ਵੀਲੌਗ 'ਚ ਦੱਸਿਆ ਸੀ ਕਿ ਕੇਸ ਫਾਈਲ ਹੋ ਗਿਆ ਔਰ ਇਹਦਾ ਮੁਤਵੱਕਰ ਫੈਸਲਾ ਇਹ ਆਏਗਾ। ਲੇਕਿਨ ਉਹ ਜਿਹੜਾ ਮੁਤਵੱਕਰ ਫੈਸਲਾ ਹੈ ਉਹ ਨਹੀਂ, ਉਹ ਇਹ ਹੀ ਆਇਆ ਹੈ। ਔਰ ਆਇਆ ਵੀ ਐਸਾ ਹੈ ਕਿ ਜਿਹੜਾ ਤੁਹਾਡੀ ਸਾਡੀ ਸੋਚ ਤੋਂ ਵੀ ਗਾਂਹ ਦਾ ਸੀ। ਅਸੀਂ ਤਾਂ ਇਹ ਸੋਚਿਆ ਸੀ ਕਿ ਅਦਾਲਤ ਜਿਹੜੀ ਹੈ ਉਹ ਹੱਕ 'ਚ ਫੈਸਲਾ ਦੇ ਦੇਗੀ। ਕੇਸ ਕੀ ਸੀ? ਕੇਸ ਇਹ ਸੀ ਕਿ ਆਰਮੀ ਚੀਫ ਦੀ ਜਿਹੜੀ ਐਕਸਟੈਂਸ਼ਨ ਹੈ ਉਹਨੂੰ ਚੈਲੰਜ ਕੀਤਾ ਗਿਆ ਸੀ ਕਿ ਆਰਮੀ ਚੀਫ ਜਨਾਬ ਜਨਰਲ ਆਸਿਮ ਮੁਨੀਰ ਸਾਹਿਬ ਦੀ ਜਿਹੜੀ ਐਕਸਟੈਂਸ਼ਨ ਹੋਈ ਹੈ ਉਹ ਗੈਰ ਕਾਨੂੰਨੀ ਹੋਈ ਹੈ ਔਰ ਉਹਨੂੰ ਖਤਮ ਕੀਤਾ ਜਾਵੇ ਔਰ ਉਹਨਾਂ ਦਾ ਟੈਨਿਓਰ ਵਾਪਸ 3 ਸਾਲ ਹੀ ਕੀਤਾ ਜਾਏ। ਜਿਹੜਾ ਉਹਨਾਂ ਨੇ 3 ਤੋਂ 5 ਕਰਵਾ ਲਿਆ ਔਰ ਫਿਰ 5 ਦੇ ਉੱਤੇ ਐਕਸਟੈਂਸ਼ਨ ਵੀ 5 ਦੀ, ਇਹ ਸਾਰਾ ਕੁਝ ਗਲਤ ਹੋਇਆ। ਅਸੀਂ ਤੁਹਾਨੂੰ ਦੱਸਿਆ ਸੀ ਕਿ ਹਕੂਮਤ ਕਹੇਗੀ ਕਿ ਬਹੁਤ ਚੰਗਾ ਕੰਮ ਹੋਇਆ, ਪਾਕਿਸਤਾਨ ਦੀ ਲਾਈਫ ਲਾਈਨ ਹੋਈ ਹੈ, ਪਾਕਿਸਤਾਨ ਲਈ ਤੇ ਆਕਸੀਜਨ ਹੈ। ਇਹ ਅਗਰ ਅਸੀਂ ਵਾਪਸ ਕਰ ਦਿੱਤਾ ਫੈਸਲਾ ਤੇ ਪਾਕਿਸਤਾਨ ਤੇ ਮੁਲਕੀ ਜਿਹੜਾ ਉਹ ਐਡਾ ਵੱਡਾ ਨੁਕਸਾਨ ਹੋ ਜਾਏਗਾ ਕਿ ਤੁਸੀਂ ਸੋਚੋਗੇ ਨਹੀਂ। ਸਾਨੂੰ ਇਹ ਖਿਆਲ ਸੀ। ਲੇਕਿਨ ਅਗਲਿਆਂ ਨੇ ਇਸ ਤੋਂ ਵੀ ਵੱਧ ਜਿਹੜੇ ਚੌਧਰੀ ਨਿਜ਼ਾਮੁਦੀਨ ਸਾਹਿਬ ਨੇ ਨਾ, ਉਹ ਕਿਤੇ ਹੋਰ ਰਿਸਕ ਲੈ ਲੈਣ। ਜਿਸ ਵੇਲੇ ਮਾਮਲਾ ਉਹਨਾਂ ਦੀ ਆਪਣੀ ਨੌਕਰੀ ਦਾ ਜਾਂ ਮਾਮਲਾ ਉਹਨਾਂ ਦੀ ਆਪਣੀ ਐਕਸਟੈਂਸ਼ਨ ਦਾ ਆਉਂਦਾ ਫਿਰ ਉਹ ਰਿਸਕ ਨਹੀਂ ਲੈਂਦੇ। ਫਿਰ ਉਹ ਇੰਜ ਖੇਡਦੇ ਨੇ ਜਿਵੇਂ ਮਾਂ ਨਿੱਕੇ ਜਿਹੇ ਬੱਚੇ ਨਹੀਂ ਸਾਂਭਦੀ ਤੇ ਕੋਈ ਜ਼ਰਾ ਜਿਹਾ ਵੀ ਰਿਸਕ ਨਹੀਂ ਲੈਂਦੀ। ਫਿਰ ਉਹ ਇੰਜ ਕਰਦੇ ਨੇ ਮੁਕੰਮਲ ਹਰ ਸ਼ੈ ਨੂੰ ਕਾਬੂ ਕਰਕੇ, ਮੁਕੰਮਲ ਹਰ ਸ਼ੈ ਨੂੰ ਜਿਹੜਾ ਕੰਟਰੋਲ ਦੇ ਵਿੱਚ ਕਰਕੇ ਤੇ ਫਿਰ ਮਾਮਲਾ ਸਿੱਧੇ ਕਰਦੇ ਨੇ। ਇਹੀ ਉਹਨਾਂ ਨੇ ਕੀਤਾ। ਹਾਲਾਂਕਿ ਮਾਮਲਾ ਕੀ ਸੀ? ਆਈਨੀ ਬੈਂਚ ਦੇ ਸਾਹਮਣੇ ਇੱਕ ਕੇਸ ਲੱਗਾ ਸੀ, ਜਸਟਿਸ ਅਮੀਨੁਦੀਨ ਸਾਹਿਬ ਨੇ ਸੁਣਨਾ ਸੀ ਔਰ ਉਹਨਾਂ ਫੈਸਲਾ ਕਰਨਾ ਸੀ। ਹੁਣ ਉਸ ਬੈਂਚ ਦੇ ਵਿੱਚ ਬਹੁਤੇ ਸਾਰੇ ਜਿਹੜੇ ਜੱਜ ਸਾਹਿਬਾਨ ਨੇ ਉਹਨਾਂ ਅੱਖਾਂ ਮੀਟ ਕੇ ਜੋ ਕਹਿਣਾ ਸੀ ਚੌਧਰੀ ਸਾਹਿਬ ਨੇ ਉੱਥੇ ਉਹਨਾਂ ਦੋਵੇਂ ਅੰਗੂਠੇ ਲਾ ਕੇ ਤੇ ਫੈਸਲਾ ਕਰ ਦੇਣਾ ਸੀ। ਲੇਕਿਨ ਮੈਂ ਤੁਹਾਨੂੰ ਦੱਸਿਆ ਨਾ ਕਿ ਚੌਧਰੀ ਸਾਹਿਬ ਦੀ ਖਾਸ ਗੱਲ ਇਹ ਹੈ ਕਿ ਉਹ ਕਿਉਂਕਿ ਆਪ ਉਹਨਾਂ ਦੇ ਉੱਤੇ ਕੋਈ ਇਤਬਾਰ ਨਹੀਂ ਕਰਦਾ ਤੇ ਉਹ ਵੀ ਕਿਸੇ ਦੇ ਇਤਬਾਰ ਨਹੀਂ ਕਰਦੇ। ਜਿਸ ਵੇਲੇ ਸਪੈਸ਼ਲੀ ਉਹਨਾਂ ਦੀ ਐਕਸਟੈਂਸ਼ਨ ਦੀ ਗੱਲ ਆ ਜਾਏ ਉਸ ਵੇਲੇ ਤੇ ਉਹ ਕਿਸੇ ਦੇ ਉੱਤੇ ਵੀ ਇਤਬਾਰ ਨਹੀਂ ਕਰਦੇ। ਉਸ ਵੇਲੇ ਉਹ ਆਉਂਦੇ ਨੇ ਵੀ ਮੈਂ ਆਪੇ ਹੀ ਸਾਂਭਣਾ ਸਾਰਾ ਕੰਮ। ਉਹਨਾਂ ਕੀ ਕੀਤਾ? ਉਹਨਾਂ ਜੱਜਾਂ ਤੇ ਵੀ ਇਤਬਾਰ ਨਹੀਂ ਕੀਤਾ। ਮਤਲਬ ਆਪ ਸੋਚੋ ਕਿ ਜਸਟਿਸ ਅਮੀਨੁਦੀਨ ਸਾਹਿਬ ਜਿਨ੍ਹਾਂ ਨੂੰ ਆਪ ਹੱਥੀਂ ਲਿਆਏ ਨੇ ਉਹਨਾਂ ਤੇ ਵੀ ਇਤਬਾਰ ਨਹੀਂ ਕੀਤਾ। ਉਹਨਾਂ ਉਹ ਜਿਹੜੇ ਬੰਦੇ ਨੇ ਇਹ ਪਟੀਸ਼ਨ ਕੀਤੀ ਸੀ ਉਹਨੂੰ ਹੀ ਗਾਇਬ ਕਰ ਦਿੱਤਾ। ਉਹ ਹਾਜ਼ਰ ਹੀ ਨਹੀਂ ਹੋਇਆ। ਹੁਣ ਇਹਦੀਆਂ ਦੋ ਵਜੂਹਾਤ ਹੋ ਸਕਦੀਆਂ ਨੇ। ਨੰਬਰ 1 ਵਜ੍ਹਾ ਤੇ ਹੋ ਸਕਦੀ ਹੈ ਕਿ ਇਹ ਜਿਹੜੀ ਪਟੀਸ਼ਨ ਕੀਤੀ ਗਈ ਉਸ ਤੋਂ ਬਾਅਦ ਉਹ ਬੰਦਾ ਚੁੱਕਿਆ ਗਿਆ ਹੋਏਗਾ ਔਰ ਉਹਨੂੰ ਕਿਹਾ ਹੋਏਗਾ ਕਿ ਤੂੰ ਕਾਕਾ ਜਾਣਾ ਹੀ ਨਹੀਂ ਉੱਥੇ। ਜਿਸ ਵੇਲੇ ਉਹ ਗਿਆ ਹੀ ਨਹੀਂ ਤੇ ਅਦਾਲਤ ਨੇ ਅਦਮ ਪੈਰਵੀ ਦੇ ਉੱਤੇ ਉਸ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਤੇ ਹੁਣ ਹਮੇਸ਼ਾ ਵਾਸਤੇ ਇਹਦੇ ਉੱਤੇ ਮਾਮਲਾ ਜਿਹੜਾ ਉਹ ਸੀਲ ਲੱਗ ਗਈ ਕਿਉਂਕਿ ਫੈਸਲਾ ਤਾਂ ਹੋ ਹੀ ਗਿਆ ਨਾ। ਇੱਕ ਕਿਸਮ ਦਾ ਪਟੀਸ਼ਨ ਆਈ, ਖਤਮ ਹੋ ਗਈ। ਇਹਦਾ ਇੱਕ ਹੋਰ ਇਹਦਾ ਨਜ਼ਰੀਆ ਵੀ ਹੈਗਾ, ਜ਼ਾਵੀਆ ਵੀ ਹੈਗਾ। ਉਹ ਇਹ ਹੈ ਕਿ ਪਟੀਸ਼ਨ ਆਪੇ ਹੀ ਕਰਵਾਈ ਹੋਵੇ ਤੇ ਉਸ ਤੋਂ ਬਾਅਦ ਬੰਦਾ ਗਾਇਬ ਹੋ ਗਿਆ ਤੇ ਹੁਣ ਪਟੀਸ਼ਨ ਜਿਹੜੀ ਉਹ ਖਾਰਿਜ ਹੋ ਗਈ ਹੈ ਤੇ ਮਾਮਲਾ ਜਿਹੜਾ ਉਹ ਖਟਾਈ 'ਚ ਪੈ ਗਿਆ। ਇਹ ਦੋਵੇਂ ਕੰਮ ਹੋ ਸਕਦੇ ਨੇ, ਦੋਵਾਂ 'ਚੋਂ ਇੱਕ। ਮੈਨੂੰ ਤੇ ਦੂਸਰਾ ਹੁੰਦਾ ਬਹੁਤਾ ਲੱਗਦਾ ਇਸ ਕੰਮ ਦੇ ਵਿੱਚ। ਬਹਰਹਾਲ ਜੀ ਜਸਟਿਸ ਅਮੀਨੁਦੀਨ ਸਾਹਿਬ ਨੇ ਉਸੇ ਵੇਲੇ ਪਟੀਸ਼ਨ ਖਾਰਿਜ ਕੀਤੀ ਹੈ ਤੇ ਉਹ ਵੀ ਵਿਚਾਰੇ ਡਰੇ ਹੀ ਬੈਠੇ ਹੋਣੇ ਨੇ ਵੀ ਇਹਦੇ 'ਚ ਕੋਈ ਵੀ ਫੈਸਲਾ ਦਿੱਤਾ ਕਿ ਤੇ ਸ਼ਾਮ ਨੂੰ ਤੌਣੀ ਨਾ ਪੈ ਜਾਏ। ਬਹਰਹਾਲ ਉਹ ਜੱਜ ਸਾਹਿਬਾਨ ਔਰ ਆਈਨੀ ਬੈਂਚ ਜਿਹੜਾ ਉਹ ਬਚ ਗਿਆ ਸਾਰਾ ਤੇ ਇਹ ਫੈਸਲਾ ਉਹਨਾਂ ਕਰ ਛੱਡਿਆ। ਅੱਛਾ ਜੀ, ਅਗਲੀ ਖਬਰ ਤੁਹਾਨੂੰ ਦੇਣੀ ਹੈ ਅਟਕ ਤੋਂ। ਅਟਕ ਦੇ ਇਹ ਗਿਆਸ ਸਾਹਿਬ ਨੇ ਜਾਂ ਗੈਸ ਸਾਹਿਬ ਨੇ, ਕੀ ਨਾਂ ਹੈ ਇਹਨਾਂ ਦਾ, DPO ਮੁੰਡਾ ਅਜੇ ਮੇਰਾ ਖਿਆਲ ਹੈ ਕਿ ਨਵਾਂ ਹੀ DPO ਬਣਿਆ, ਨਵਾਂ ਆਇਆ ਸੋਹਣਿਆ। ਉਹ ਮੈਨੂੰ ਡਾਇਲੌਗ ਚੇਤੇ ਆ ਰਿਹਾ। ਇਹਨਾਂ ਆਖਿਆ ਜੀ ਵੀ ਜਿੰਨਾ ਮਰਜ਼ੀ ਬੰਦਾ ਆ ਜਾਏ ਅਸੀਂ ਡੱਕ ਲਾਂਗੇ। ਉਹ ਬੰਦੇ ਨੇ ਪੁੱਛਿਆ ਅੱਗੋਂ ਜਿਹੜਾ ਬੈਠਾ ਸੀ ਕਿ ਜੀ ਅਗਰ 10,000 ਆ ਗਿਆ, 15,000 ਆ ਗਿਆ, ਉਹਨੇ ਕਿਹਾ ਲੱਖ ਆ ਗਿਆ ਫਿਰ ਵੀ ਮੈਂ ਡੱਕ ਲਾਂਗੇ। ਹੁਣ ਸਾਨੂੰ ਸਮਝ ਤੋਂ ਬਾਹਰ ਹੈ ਕਿ ਚਲੋ IG ਡਾਕਟਰ ਉਸਮਾਨ ਅਨਵਰ ਜਾਂ CCPO ਬਿਲਾਲ ਸਈਦ ਕਮਿਆਣਾ ਉਹਨਾਂ ਦੇ ਚਲੋ ਪਲਾਟ ਲਏ ਨੇ ਕਿ ਕਰੋੜਾਂ ਰੁਪਈਆਂ ਦੇ 12 15 ਕਰੋੜ ਦਾ ਜਿਹੜਾ ਪਲਾਟ ਹੈ ਉਹ ਉਹਨਾਂ 10 15 ਲੱਖ ਰੁਪਈਏ 'ਚ ਲਿਆ। ਉਹਨਾਂ ਤੇ ਚਲੋ ਆਪਣੇ ਆਪ ਨੂੰ ਵੇਚਿਆ ਤੇ ਕੁਝ ਉਹਦੇ 'ਚੋਂ ਖੱਟਿਆ ਹੈ। ਲੇਕਿਨ ਮੈਨੂੰ ਇਹ ਦੱਸੋ ਕਿ ਇਹ ਜਿਹੜੇ ਸਾਹਿਬ ਨੇ ਇਹ ਕਿਹੜੇ ਪਾਸੇ ਨੂੰ ਤੁਰ ਪਏ ਨੇ? ਇਹ ਨੂਨ ਲੀਗ ਦੇ ਮੇਰਾ ਮਤਲਬ MPA ਕਿਉਂ ਬਣ ਗਏ ਨੇ? ਇਹੋ ਜਿਹੇ ਸਿਆਸੀ ਬਿਆਨ ਕਿਉਂ ਦੇ ਰਹੇ ਨੇ DPO ਸਾਹਿਬ? ਇਹਨਾਂ ਨੂੰ ਕੀ ਬਣੀਆਂ? ਗਾਂ ਇਹਨਾਂ ਇੱਥੇ ਨੌਕਰੀ ਨਹੀਂ ਕਰਨੀ। ਮੇਰਾ ਮਤਲਬ ਮੈਂ ਇਹ ਨਹੀਂ ਆਂਦਾ ਵੀ ਗਾਂ ਇਹਨਾਂ ਨੂੰ ਕੋਈ ਨੌਕਰੀ ਨਹੀਂ ਕਰਨ ਦੇਗਾ, ਪਰ ਸ਼ਰਮਿੰਦਾ ਤੇ ਹੋਣਗੇ ਹੋਰ ਨਹੀਂ ਕਮ ਅਜ਼ ਕਮ। ਜਦੋਂ ਕੋਈ ਹੋਰ ਹਕੂਮਤ ਆਈ ਨੂਨ ਦੀ ਨਾ ਹੋਈ ਉਹਨਾਂ ਦੇ ਨਾਲ ਕੰਮ ਕਰਨਾ ਪਿਆ ਤੇ ਜਾ ਕੇ ਕੋਈ ਸ਼ਰਮਿੰਦਗੀ ਤੇ ਆਏਗੀ ਚਿਹਰੇ ਦੇ ਉੱਤੇ। ਲੇਕਿਨ ਮੈਂ ਹੈਰਾਨ ਹੈ
ਇਹਨਾਂ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਬੜੀ ਮੈਨੂੰ हैरानी भी हुई है। ज़रा सुनो आखदे की ने। देखें जितने मर्जी बंदे हम एक्सपेक्ट करें, ठीक है ना, ये तो अब उनके हाथ में है ना कि कितने बंदे इकट्ठे करते हैं, बट मैं लाख कर लें, जितना मर्जी कर लें, लेकिन मैं ये समझता हूं कि पंजाब पुलिस विद फुली बैक विद सिविल आर्म फोर्सेस, अगर हम 15,000 20,000 नफरी यहाँ पे खड़ी करते हैं, इट्स इम्पॉसिबल कि कोई क्रॉस कर सके। ਸੁਣ ਲਿਆ ਜੀ, ਉਹ ਇੰਜ ਹੀ ਲੱਗਣ ਡਿਆ ਜਿਵੇਂ ਨੂਨ ਲੀਗ ਦੇ ਕੋਈ ਐਮਪੀਏ ਨੇ ਔਰ ਉਹਨਾਂ ਨੂੰ ਇਹ ਕਿ ਬੰਦਾ ਲੱਖ ਆ ਗਿਆ ਤੁਸੀਂ ਡੱਕ ਲਾਂਗੇ। ਭਾਈ ਜੀ ਕਿਸ ਤਰ੍ਹਾਂ ਡੱਕ ਲਓਗੇ? ਉੱਥੇ ਵੀ ਹਸੀਨਾ ਵਾਜਦ ਵੀ ਇਹੀ ਆਂਦੀ ਸੀ ਵੀ ਡੱਕ ਲਾਂਗੇ ਬੰਦੇ, ਜਿੰਨੇ ਵੀ ਆ ਗਏ ਡੱਕ ਲਾਂਗੇ। ਉਸ ਤੋਂ ਬਾਅਦ ਫਿਰ ਵੇਖੋ ਵੀ ਉਹਦੇ ਕੋਲ ਆਪਣਾ ਹੈਲੀਕਾਪਟਰ ਵੀ ਨਹੀਂ ਰੱਖਿਆ ਗਿਆ, ਆਖਰੀ ਵੇਲੇ ਭੱਜਣਾ ਪਿਆ ਸੰਦੂਕਾਂ ਸਮੇਤ, ਥੋੜ੍ਹਾ ਬਹੁਤ ਸਮਾਨ ਰੱਖ ਕੇ ਬਾਕੀ ਰਹਿ ਗਿਆ। ਔਰ ਜਿਹੋ ਜਿਹਾ ਸਮਾਨ ਲੋਕਾਂ ਦੇ ਹੱਥੇ ਚੜਿਆ ਫਿਰ ਹਸੀਨਾ ਦੇ ਘਰ 'ਚੋਂ, ਉਹ ਤੁਸੀਂ ਵੇਖ ਲਿਆ। ਅਤੇ ਜਨਾਬ ਕਿਉਂ ਖਲਕੇ ਖੁਦਾ ਦੇ ਕਹਿਰ ਨੂੰ ਜਿਹੜਾ ਆਵਾਜ਼ਾਂ ਦਿੰਦੇ ਹੋ? ਮੇਰਾ ਮਤਲਬ ਮੈਨੂੰ ਸਮਝ ਨਹੀਂ DPO ਦੀ ਵੀ ਕਰਨਾ ਕੀ ਚਾਹੁੰਦਾ ਅਤੇ ਕਰਵਾਉਣਾ ਕੀ ਚਾਹੁੰਦਾ। ਮੈਨੂੰ ਤਾਂ ਇਹੀ ਲੱਗਦਾ ਵੀ ਇਹ ਲੋਕਾਂ ਨੂੰ ਜਾਣਬੁੱਝ ਕੇ ਗੁੱਸਾ ਦਵਾ ਕੇ ਅਤੇ ਚਾਹੁੰਦਾ ਵੀ ਲੋਕੀ ਬਹੁਤੇ ਨਿਕਲਣ ਅਤੇ ਅਸੀਂ ਡੱਕ ਨਾ ਸਕੀਏ ਅਤੇ ਤੋੜ ਤੱਕ ਜਿਹੜਾ ਕੰਮ ਹੋ ਜਾਏ। ਮੈਨੂੰ ਇਹ ਵੀ ਲੱਗਣ ਡਿਆ ਕਿ ਇਹ ਭਾਈ ਹੋਰੀ ਆਪ ਵੀ ਤੰਗ ਨੇ, ਇਸ ਸਾਰੇ ਅਰੇਂਜਮੈਂਟ ਤੋਂ ਤੰਗ ਨੇ, ਔਰ ਮੈਨੂੰ ਲੱਗਦਾ ਇਹਨਾਂ ਦਾ ਦਿਲ ਹੈ ਵੀ ਪਬਲਿਕ ਜ਼ਰੂਰ ਅੱਗੇ ਆਪਣੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਨੇ ਹੈ PTV ਦੀ ਆਸ਼ਰ ਬਾਜਵਾ ਸਾਹਿਬ ਨੇ। ਬਾਜਵੇ ਸਾਰੇ ਮਾੜੇ ਨਹੀਂ ਹੁੰਦੇ, ਮੁੰਡਾ ਬੜਾ ਬੀਬਾ ਅਤੇ ਚੰਗਾ ਹੈ ਔਰ ਬੜੀ ਸੋਹਣੀ ਰਿਸਰਚ ਕਰਦਾ ਹੈ, ਬੜਾ ਹੀ ਇਹ ਸਾਊ ਮੁੰਡਾ ਹੈ ਔਰ ਸੁਥਰੀ ਰਿਸਰਚ ਕਰਦਾ ਹੈ। ਔਰ ਸੋਸ਼ਲ ਮੀਡੀਆ ਦੇ ਜਿਹੜੇ ਜਿਤਨੇ ਵੀ ਫਿਗਰਸ ਨੇ ਉਹਨਾਂ ਦੇ ਉੱਤੇ ਬਾਕਮਾਲ ਕਿਸਮ ਦੀ ਬੜੀ ਮੀਨਿੰਗਫੁਲ ਉਸ ਇਨਫੋਰਮੇਸ਼ਨ ਨੂੰ ਇਹ ਕਨਵਰਟ ਕਰਦਾ ਹੈ, ਡਾਟਾ ਨੂੰ ਇਨਫੋਰਮੇਸ਼ਨ ਦੇ ਵਿੱਚ ਕਨਵਰਟ ਕਰਦਾ ਹੈ। ਇਹਨਾਂ ਨੇ ਇੱਕ ਨਵੀਂ ਰਿਸਰਚ ਜਾਰੀ ਕੀਤੀ ਹੈ ਕਿ PTV ਜਿਹੜਾ ਆਮ ਪਾਕਿਸਤਾਨੀਆਂ ਦੇ ਪੈਸਿਆਂ ਨਾਲ ਚੱਲਦਾ, ਟੈਕਸ ਦੇ ਪੈਸਿਆਂ ਨਾਲ ਚੱਲਦਾ, ਜਾਂ ਜਿਹੜਾ ਬਿਜਲੀ ਦੇ ਬਿੱਲ ਦੇ ਵਿੱਚ ਉਹਨਾਂ ਦੀ ਤੁਸੀਂ ਲਾਇਸੈਂਸ ਦੀ ਫੀਸ ਦਿੰਦੇ ਹੋ ਆਪਣੇ TV ਦੇ, ਉਹਦੇ 'ਤੇ ਜਿਹੜਾ ਚੱਲਦਾ ਅਦਾਰਾ, ਉਹਨਾਂ ਨੇ ਇਹ ਜਿਹੜੇ ਨਵੇਂ ਜਿੰਨੇ ਵੀ ਮੇਰਾ ਰੇਲੂ ਕੱਟੇ ਲਿਆ ਕੇ ਉੱਥੇ ਪਾਏ ਨੇ, ਰੇਲੂ ਕੱਟੇ ਹੀ ਕਿਹਾ ਜਾ ਸਕਦਾ ਉਹਨਾਂ ਨੂੰ, ਐਂਕਰਾਂ ਦੇ ਨਾਂ 'ਤੇ, ਸਾਫੀਆਂ ਦੇ ਨਾਂ 'ਤੇ, ਗੰਦੀਆਂ ਗਾਲਾਂ ਕੱਢਣ ਵਾਲੇ, ਗਲੀਜ਼ ਗੱਲਾਂ ਕਰਨ ਵਾਲੇ, ਉਹ ਸਾਰੇ ਉੱਥੇ ਪਾਏ ਨੇ। ਉਹਨਾਂ ਦੀ ਇਹ ਵਿਊਅਰਸ਼ਿਪ ਜਿਹੜੀ ਹੈ ਉਹ ਤਾਂ ਆਮ ਜਿਹੜੇ ਤੁਸੀਂ ਸਾਰੇ ਵੇਖਣ ਵਾਲੇ ਹੋ ਨਾ, ਤੁਸੀਂ ਕਮੈਂਟ ਕਰਦੇ ਹੋ ਨਾ ਮੇਰੇ ਵੀਲੌਗ ਦੇ ਥੱਲੇ, ਅਤੇ ਜਿੰਨੇ ਬੰਦੇ ਤੁਹਾਡੇ ਕਮੈਂਟ ਨੂੰ ਇਸ ਵੀਲੌਗ ਦੇ ਥੱਲੇ ਲਾਈਕ ਕਰਦੇ ਨੇ ਨਾ, ਉਸ ਤੋਂ ਘੱਟ ਉਹਨਾਂ ਦੀ ਵਿਊਅਰਸ਼ਿਪ ਹੈ। ਅਤੇ ਇਹ ਹੁਣ ਆਪ ਹਿਸਾਬ ਲਾ ਲਓ ਕਿ ਇਹ ਸਿਰਫ ਔਰ ਸਿਰਫ ਨਵਾਜ਼ਿਆ ਗਿਆ, ਇਹ ਸਾਰੇ ਉਹ ਸਨ ਜਿਹੜੇ ਚਮੋਟੇ ਲੈ ਕੇ ਅਤੇ ਬਾਜੀ ਮਰੀਮ ਦਾ ਇਕਬਾਲ ਬੁਲੰਦ ਕਰਦੇ ਰਹਿੰਦੇ ਸਨ ਅਤੇ ਜੁਗਤਾਂ ਸ਼ੁਗਤਾਂ ਉਹਨਾਂ ਨੂੰ ਸੁਣਾਉਂਦੇ ਰਹਿੰਦੇ ਸਨ ਅਤੇ ਅੱਗੇ ਪਿੱਛੇ ਭੱਜਦੇ ਰਹਿੰਦੇ ਸਨ। ਇਹ ਉਹਨਾਂ ਨੂੰ ਮਾਲ ਪਾਣੀ ਦਿੱਤਾ ਗਿਆ, PTV ਦੇ ਵਿੱਚ ਪਾਰ ਕੀਤਾ ਗਿਆ ਉਹਨਾਂ ਨੂੰ ਕਿ ਇਹ ਤੁਸੀਂ ਵੱਡੀਆਂ ਤਨਖਾਹਾਂ ਲਵੋ ਅਤੇ ਆਪਣਾ ਮੂੰਹ ਬੰਦ ਰੱਖੋ, ਕਿਉਂਕਿ ਇਹੋ ਜਿਹਾ ਹੀ ਇੱਕ ਬੰਦਾ ਹੋਰ ਜਿਹਨੂੰ ਨੌਕਰੀ ਨਹੀਂ ਦਿੱਤੀ, ਉਹਨਾਂ ਦਾ ਨਾਂ ਹੈ ਪਰਵੇਜ਼ ਸੰਦੇਲਾ ਸਾਹਿਬ। ਉਹ ਸੋਚਦੇ ਸਨ ਕਿ ਉਹਨਾਂ ਨੂੰ ਕੋਈ ਵਜ਼ਾਰਤ, ਮਸ਼ਾਰਤ, ਕੋਈ ਮਹਿਕਮਾ, ਕੋਈ ਸ਼ਾਇਦ ਦੇਣਗੇ। ਉਹ ਹੁਣ ਕੱਲ੍ਹ ਆਏ ਨੇ। ਅੱਛਾ, ਇਹ ਹੁਣ ਵੀਡੀਓ ਜਿਹੜੀ ਹੈ ਨਾ ਇਹ ਚਲਾਉਣੀ ਪੈਣੀ ਹੈ। ਉਹਦੇ ਉਰਦੂ 'ਚ ਤਾਂ ਅਸੀਂ ਬੀਪ ਲਾ ਕੇ ਚਲਾਈ ਸੀ, ਇੱਥੇ ਮੈਂ ਆਨਾ ਵੀ ਚਲਾ ਦਿਓ, ਲੇਕਿਨ ਉਹਦੇ 'ਚ ਸਿਰਫ ਔਰ ਸਿਰਫ ਤੁਹਾਡੇ ਕੋਲੋਂ ਰਿਕੁਐਸਟ ਇਹ ਹੈ ਕਿ ਜਦੋਂ ਵੀਡੀਓ ਚੱਲੇ, ਅਗਰ ਬੱਚੇ ਬੈਠੇ ਨੇ, ਖਵਾਤੀਨ ਬੈਠੀਆਂ ਨੇ ਜਾਂ ਬਜ਼ੁਰਗ ਬੈਠੇ ਨੇ, ਅਤੇ ਤੁਸੀਂ ਜਿਹੜਾ ਨਾ ਇਹਦੀ ਆਵਾਜ਼ ਜਿਹੜੀ ਹੈ ਉਹ ਤੁਸੀਂ ਮਿਊਟ ਕਰ ਦੇਣੀ ਮਿਹਰਬਾਨੀ ਕਰਕੇ। ਵੀਡੀਓ ਮੁੰਡਾ ਵਿਖਾਉਣ ਲੱਗਾ ਤੁਹਾਨੂੰ, ਉਹਦੀ ਵਜ੍ਹਾ ਹੈ ਕਿ ਉਹਦੇ ਵਿੱਚ ਉਹਨੇ ਬਾਜੀ ਮਰੀਮ ਦਾ ਵੀ ਜ਼ਿਕਰ ਕੀਤਾ ਅਤੇ ਉਹਨੇ ਗਾਲੀ ਵੀ ਕੱਢ ਦਿੱਤੀ ਇੱਕ, ਅਤੇ ਉਹ ਜਿਹੜੀ ਗਾਲੀ ਹੈ ਉਹ ਨਹੀਂ ਜਾਣੀ ਚਾਹੀਦੀ, ਬੜਾ ਮਾਯੂਬ ਲੱਗੇਗਾ ਉਹ, ਲੇਕਿਨ ਐਟ ਦਾ ਸੇਮ ਟਾਈਮ ਅਸੀਂ ਚਾਹੁੰਦੇ ਕਿ ਤੁਹਾਨੂੰ ਪਤਾ ਵੀ ਲੱਗੇ ਵੀ ਇੱਥੇ ਕੀ ਹੋਣ ਡਿਆ। ਇਹ ਇਸੇ ਤਰ੍ਹਾਂ ਦਾ ਉਹ ਵੀ ਬੰਦਾ ਸੀ, ਉਹਨੂੰ ਵੀ ਉਹਦਾ ਚਾਹੀਦਾ ਸੀ, ਇਹਨਾਂ ਦਿੱਤਾ ਨਹੀਂ, ਅਤੇ ਫਿਰ ਹੁਣ ਆਪੇ ਤੋਂ ਉਹ ਵੀ ਬਾਹਰ ਹੋ ਗਏ ਨੇ। ਇੱਕ ਤਾਂ ਤੁਸੀਂ ਇਹਦੇ ਵਿੱਚ ਜਿੰਨੇ ਪਟਵਾਰੀ ਬੈਠੇ ਨੇ ਉਹਨਾਂ ਦੀ ਅਗਾਲੀ ਵੇਖਣੀ ਹੈ। ਅਗਾਲੀ ਕੀ ਹੁੰਦੀ ਹੈ? ਜਗਾਲੀ, ਅਗਾਲੀ, ਉਹ ਪਤਾ ਹੀ ਹੈ ਤੁਹਾਨੂੰ, ਰੋਟੀ ਖਾਣ ਡਏ ਨੇ ਅਤੇ ਅਗਾਲੀ ਵੇਖਣੀ ਵੀ ਕਿਵੇਂ ਅੰਨੋ ਅੰਨੀ ਖਾਣ ਡਏ ਨੇ। ਮੇਨ ਅੰਨ ਪਾਇਆ ਹੋਇਆ ਜਾਂ ਅੰਤ ਪਾਇਆ ਹੋਇਆ, ਜੋ ਵੀ ਤੁਸੀਂ ਆਖਣਾ, ਅੰਨੇ ਵਾਹੀ ਇਹਨੂੰ ਆਉਂਦੇ ਨੇ ਵੀ ਮਤਲਬ ਅੰਨ ਪੀੜ ਦੇਣਾ। ਇਹ ਅੰਨ ਪੀੜ ਦਿੰਦਾ, ਜਿਸ ਤਰ੍ਹਾਂ ਵੇਲਣਾ ਜਿਹੜਾ ਗੰਨਿਆਂ ਨੂੰ ਪੀੜ ਦਿੰਦਾ ਹੈ ਨਾ, ਇਹ ਦੋਸਤ ਜਿਹੜੇ ਬੈਠੇ ਨੇ ਅੰਨੇ ਵਾਹ ਹੀ ਖਾਣ ਡਏ ਨੇ। ਇੱਕ ਤੇ ਨਾਲ ਵੇਖਣਾ ਤੁਸੀਂ, ਔਰ ਇੱਕ ਭਾਈ ਹੋਰੀ ਗੱਲਾਂ ਕੀ ਕਰਨ ਡਏ ਨੇ ਉਹ ਵੇਖਣਾ। ਦੁਬਾਰਾ ਯਾਦ ਕਰਾ ਦਿਆਂ, ਅਗਰ ਬੱਚੇ ਨੇ, ਬਜ਼ੁਰਗ ਨੇ, ਖਵਾਤੀਨ ਨੇ, ਤੇ ਇਹ ਜ਼ਰਾ ਮਿਊਟ ਕਰ ਲਓ। ਤੇ ਹੁਣ ਚੱਲਣ ਲੱਗੀ ਜੋ ਵੀਡੀਓ। यहाँ पे आया हूँ, यहाँ पे एक दो नए काम बिजनेस, अगर मैं इन्वेस्टमेंट कर लूंगा, शुरू कर लूंगा, तो मैं नहीं छोड़ के जा सकता ना। 15 दिन यहाँ पे वेट किया, 20 दिन बस आपको बुला रहे हैं, बस आप वेट करें, आप वेट करें। उसके बाद काम शुरू कर लिया, एक दो नए प्रोजेक्ट शुरू कर लेंगे, दुकानें भी शुरू कर लेंगे। अब मरियम का भी कॉल आई है, उसकी सेफ्टी की भी आई, सब कहेगी मैं क्या बोंडे बत्ती बना लिया, मैं नहीं आ रहा। सर आपकी भी को अपनी एक डिग्निटी होती है, तो आप करवाना क्या चाहते हैं? नहीं, अगर उनकी कॉल आई है तो उनको महकमा तो लॉन्च करो। कौन सा महकमा दे रहे हो? मैं आ जाता हूँ। नहीं सर, मैं हम लोग वेले ही महकमा भी देते नहीं वेले। भी आपने अपना भी तो काम कारोबार देखना है ना। ਵੇਖ ਲਿਆ ਜੇ,
ਬਹਰਹਾਲ ਇਹ ਭਾਈ ਹੋਰਾਂ ਨੇ ਗੱਲ ਕੀਤੀ ਹੈ, ਇਹ ਇਹਨਾਂ ਦੇ ਬੜੇ ਸਰਕਰਦਾ ਨੂਨ ਲੀਗ ਦੀ ਸੋਸ਼ਲ ਮੀਡੀਆ ਦੇ ਜਿਹੜੇ ਉਹ ਸਰਪੰਚ ਸਨ। ਇਹਨਾਂ ਬਾਅਦ 'ਚ ਕਿਹਾ ਜੀ ਕਿ ਮੇਰੀ ਵੀਡੀਓ ਐਡੀਟਡ ਹੈ, ਔਰ ਉਸ ਤੋਂ ਬਾਅਦ ਲੋਕਾਂ ਆਖਿਆ ਵੀ ਅੱਛਾ ਐਡੀਟਡ ਫੋਰੈਂਸਿਕ ਕਰਵਾ ਲਓ, ਅਗਰ ਫੋਰੈਂਸਿਕ ਦੇ ਵਿੱਚ ਆ ਗਈ ਤਾਂ ਪਤਾ ਲੱਗ ਜਾਏਗਾ। ਉਸ ਤੋਂ ਫਿਰ ਉਹ ਥੋੜ੍ਹੇ ਜਿਹੇ ਫਰਾਰ ਹੁੰਦੇ ਨੇ। ਐਡੀਟਡ ਸ਼ੈਡੀਟਡ ਸਾਨੂੰ ਤਾਂ ਕੋਈ ਨਹੀਂ ਲੱਗਦੀ ਸਾਡੇ ਤਜਜ਼ੀਏ 'ਚ, ਸਾਨੂੰ ਤਾਂ ਠੀਕ ਹੀ ਮੁਬੈਨਾ ਤੌਰ 'ਤੇ ਲੱਗਣ ਡਈ ਹੈ। ਬਹਰਹਾਲ ਅਗਰ ਉਹਨਾਂ ਨੇ ਫੋਰੈਂਸਿਕ ਕਰਵਾ ਕੇ ਦੱਸਿਆ ਤਾਂ ਪਤਾ ਲੱਗ ਜਾਏਗਾ। ਲੇਕਿਨ ਇਹ ਗੱਲ ਜ਼ਰੂਰ ਹੈ ਕਿ ਨੂਨ ਲੀਗ ਵਾਲੇ ਸਿਰਫ ਦੂਜਿਆਂ ਨੂੰ ਹੀ ਗਾਲਾਂ ਨਹੀਂ ਕੱਢਦੇ, ਜੇ ਇਹਨਾਂ ਦਾ ਘਰ ਦੇ ਵਿੱਚ ਕੰਮ ਵੀ ਨਾ ਹੋਵੇ ਤਾਂ ਇੱਕ ਦੂਜੇ ਨੂੰ ਵੀ ਲਿੱਤਰੋ ਲਿੱਤਰੀ ਜਿਹੜਾ ਗਾਲੋ ਗਾਲੀ ਹੋ ਜਾਂਦੇ ਨੇ। ਅੱਛਾ ਜੀ, ਇਸਾਰ ਰਾਣਾ ਸਾਹਿਬ ਪਾਕਿਸਤਾਨ ਦੇ ਵੱਡੇ ਮੰਨੇ ਪਰਮੰਨੇ ਜਰਨਲਿਸਟ ਨੇ, ਔਰ ਅੱਛੀ ਗੱਲ ਇਹਨਾਂ ਦੀ ਇਹ ਹੈ ਸਾਦਾ ਇਨਸਾਨ ਨੇ ਤੇ ਇਮਾਨਦਾਰ ਨੇ। ਹਾਲਾਂਕਿ ਲਾਹੌਰ ਦੇ ਵਿੱਚ ਰਹਿਣ ਵਾਲਾ ਜਿਹੜਾ ਜਰਨਲਿਸਟ ਹੈ ਨਾ, ਮੈਂ ਸਾਰਿਆਂ ਨਹੀਂ ਆਂਦਾ, ਜ਼ਾਹਿਰ ਹੈ ਲਾਹੌਰ 'ਚ ਵੀ ਬੜੇ ਬੜੇ ਇਮਾਨਦਾਰ ਬੰਦੇ ਬੈਠੇ ਨੇ, ਲੇਕਿਨ ਅਮੂਮੀ ਤੌਰ ਦੇ ਉੱਤੇ ਕਿਉਂਕਿ ਸ਼ਰੀਫ ਖਾਨਦਾਨ ਉੱਥੇ ਲਾਗੇ ਬੈਠਾ ਹੈ, ਲਾਹੌਰ ਦੇ ਵਿੱਚ ਇਮਾਨਦਾਰੀ ਨਾਲ ਜਰਨਲਿਜ਼ਮ ਕਰਨਾ ਕੰਪੈਰੇਟਿਵ ਟੂ ਅਦਰ ਪਾਰਟਸ ਆਫ ਦਾ ਕੰਟਰੀ ਮੁਸ਼ਕਿਲ ਹੈ, ਕਿਉਂਕਿ ਉੱਥੇ ਸ਼ਰੀਫਾਂ ਦੇ ਇਤਾਬ ਤੋਂ ਤੁਸੀਂ ਬਚ ਨਹੀਂ ਸਕਦੇ। ਇਸਾਰ ਰਾਣਾ ਸਾਹਿਬ ਜਿਹੜੇ ਨੇ ਉਹਨਾਂ ਚੰਦ ਸਾਫੀਆਂ 'ਚੋਂ ਨੇ ਜਿਹੜੇ ਲਾਹੌਰ 'ਚ ਨੇ, ਸਾਰਾ ਟਾਈਮ ਉੱਥੇ ਗੁਜ਼ਾਰਿਆ, ਲੇਕਿਨ ਇਮਾਨਦਾਰੀ ਨਾਲ ਸਾਫਤ ਕਰਦੇ ਨੇ। ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ, ਉਹਨਾਂ ਕਿਹਾ ਜੀ ਬਿਲਾਵਲ ਸਾਹਿਬ ਦਾ ਹਾਲ ਹੋਈ ਹੈ ਵੀ ਇਹ ਨੱਸਦੀ ਵੀ ਨਹੀਂ ਤੇ ਵਸਦੀ ਵੀ ਨਹੀਂ, ਤੇ ਇੱਕ ਐਕਸਪ੍ਰੈਸ਼ਨ ਹੈ ਪੰਜਾਬੀ ਦਾ, ਉਹ ਉਹਨਾਂ ਨੇ ਕੀਤਾ। ਕੋਈ ਇਹਦੇ ਵਿੱਚ ਕੋਈ ਮਾਯੂਬ ਗੱਲ ਨਹੀਂ ਉਹਨਾਂ ਨੇ ਐਸੀ ਕੀਤੀ ਕਿ ਉਹਨਾਂ ਦੇ ਮਗਰ ਹੁਣ ਲੋਕੀ ਪੈ ਜਾਣ। ਉਹਨਾਂ ਕਿਹਾ ਵੀ ਨਾ ਇਹ ਵਸਦੀ ਹੈ ਤੇ ਨਾ ਇਹ ਨੱਸਦੀ ਹੈ। ਤੇ ਬਿਲਾਵਲ ਸਾਹਿਬ ਜਿਹੜੇ ਨੇ ਵਜ਼ੀਰ ਆਜ਼ਮ ਵੀ ਬਣਨਾ ਚਾਹੁੰਦੇ ਨੇ, ਉਹਨਾਂ ਦੇ ਕਹਿਣ ਦਾ ਮਤਲਬ ਇਹੀ ਹੈ। ਤੇ ਨਾਲ ਨਾਲ ਉਹਨਾਂ ਨੂੰ ਇਹ ਵੀ ਪਤਾ ਵੀ ਬਣ ਤੇ ਗਾਲਾਂ ਬੜੀਆਂ ਪੈਣੀਆਂ ਨੇ, ਤੇ ਅੱਬਾ ਆਂਦਾ ਹੈ ਕਿ ਇਹ ਗਾਲਾਂ ਸ਼ਹਬਾਜ਼ ਸ਼ਰੀਫ ਸਾਹਿਬ ਨੂੰ ਹੀ ਖਾਣ ਦੇ, ਇਹ ਵੇਲਾ ਨਹੀਂ ਹੈ ਵਜ਼ੀਰ ਆਜ਼ਮ ਬਣਨ ਦਾ, ਬਾਅਦ 'ਚ ਬਣਾਂਗੇ। ਤੇ ਮੁੰਡਾ ਲਾਲਚ ਵੀ ਹੈ, ਉਹਦਾ ਦਿਲ ਵੀ ਹੈ ਕਿ ਮੈਂ ਕਿਸੇ ਤਰੀਕੇ ਨਾਲ ਬਣ ਜਾ, ਤੇ ਇਸ ਵਜ੍ਹਾ ਤੋਂ ਇਸਾਰ ਰਾਣਾ ਸਾਹਿਬ ਨੇ ਕਿਹਾ ਵੀ ਨਾ ਇਹ ਵਸਦੀ ਹੈ ਤੇ ਨਾ ਇਹ ਜਿਹੜੀ ਹੈ ਉਹ ਨੱਸਦੀ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਇਹ ਹੈ ਕਿ ਜਿਹੜਾ ਇੱਕ ਸਾਰੇ ਦਾ ਸਾਰਾ ਸਿਸਟਮ ਹੈ, ਤੁਹਾਨੂੰ ਪਤਾ ਹੀ ਹੈ ਵੀ ਜੋ ਰੇਲੂ ਕੱਟੇ ਸਨ ਸਾਰੇ, ਉਹਨਾਂ ਦੇ ਵਿੱਚ ਜਿਹੜੇ ਸਭ ਤੋਂ ਬੜੇ ਤੰਤਰੀ ਕਿਸਮ ਦੇ ਰੇਲੂ ਕੱਟੇ ਸਨ ਉਹ ਸਲੀਮ ਸਾਫੀ ਸਾਹਿਬ ਸਨ। ਫਿਰ ਇੱਕ ਦਿਨ ਮੈਂ ਸੋਸ਼ਲ ਮੀਡੀਆ 'ਤੇ ਪੜ੍ਹਿਆ ਵੀ ਕਿਸੇ ਨੇ ਆਖਿਆ ਪਤਾ ਨਹੀਂ ਬਿਮਾਰ ਨੇ, ਬਾਈ ਪਤਾ ਲੱਗਾ ਵੀ ਬਿਮਾਰ ਨਹੀਂ ਹੈਗੇ, ਐਵੇਂ ਝੂਠ ਸੀ ਜਿਹੜੀ ਵੀ ਸੋਸ਼ਲ ਮੀਡੀਆ 'ਤੇ ਕਿਸੇ ਨੇ ਗੱਲ ਕੀਤੀ ਸੀ। ਫਿਰ ਕਿਸੇ ਨੇ ਐਵੇਂ ਹੀ ਝੂਠ ਫੈਲਾਤਾ ਇੱਕ ਦਿਨ ਕਿ ਪਤਾ ਨਹੀਂ ਅੱਲਾ ਨੂੰ ਪਿਆਰੇ ਹੋ ਗਏ ਨੇ। ਉਹ ਐਵੇਂ ਕਿਸੇ ਨੇ ਮੈਨੂੰ ਦੱਸਿਆ ਫੋਨ 'ਤੇ ਕਿ ਜੀ ਉਹ ਸਲੀਮ ਸਾਫੀ ਸਾਹਿਬ ਅੱਲਾ ਨੂੰ ਪਿਆਰੇ ਹੋ ਗਏ ਨੇ। ਮੈਨੂੰ ਉਸ ਵੇਲੇ ਪਤਾ ਲੱਗਾ ਅੱਲਾ, ਮੈਂ ਕਿਹਾ ਉਹਨਾਂ ਨੂੰ ਜ਼ਿੰਦਗੀ ਦੇਵੇ, ਕਿਉਂ ਅੱਲਾ ਨੂੰ ਪਿਆਰੇ ਹੋ ਜਾਣ। ਮੈਂ ਕਿਹਾ ਨਹੀਂ ਯਾਰ ਤੂੰ ਝੂਠ ਬੋਲਦਾ, ਇਹ ਗੱਲ ਸੱਚੀ ਨਹੀਂ ਹੋ ਸਕਦੀ। ਮੈਂ ਕਿਸੇ ਨੂੰ ਪਤਾ ਕੀਤਾ ਜਾਣ ਵਾਲੇ ਨੂੰ, ਉਹਨੇ ਕਿਹਾ ਨਹੀਂ ਉਹ ਠੀਕ ਠਾਕ ਨੇ, ਐਵੇਂ ਝੂਠ ਮਾਰਨ ਡਿਆ ਜਿਹੜੇ ਵੀ ਬੰਦੇ ਨੇ ਤੁਹਾਨੂੰ ਫੋਨ ਕਰਕੇ ਗੱਲ ਕੀਤੀ ਹੈ, ਅਤੇ ਉਹ ਠੀਕ ਠਾਕ ਨੇ। ਲੇਕਿਨ ਮੈਂ ਸਮਝ ਤੋਂ ਮੇਰੀ ਬਾਹਰ ਸੀ ਵੀ ਇਹ ਕਿਉਂ ਕਿੱਥੇ, ਉਹ ਜਿਸ ਤਰ੍ਹਾਂ ਪੰਜਾਬੀ ਚਾਹੁੰਦੇ ਨੇ ਵੀ ਕਿੱਥੇ ਕਿੱਥੇ ਜਿਹੜਾ ਹੈ ਨਾ ਉਹ ਗਾਇਬ ਹੋ ਗਏ ਨੇ, ਜਾਂ ਕਿਸੇ ਸੰਦੂਕ 'ਚ ਰੱਖੇ ਗਏ ਨੇ, ਜਾਂ ਕਿੱਥੇ ਕਿੱਥੇ ਚਲੇ ਗਏ ਨੇ, ਗੁੱਠੇ ਲੱਗ ਗਏ ਨੇ, ਕਿਤੇ ਬੋਲਦੇ ਨਹੀਂ ਅੱਜ ਕੱਲ੍ਹ। ਤੁਹਾਨੂੰ ਪਤਾ ਇਹ ਤੇ ਉੱਠ ਕੇ ਪੈਂਦੇ ਹੁੰਦੇ ਸਨ ਪਾਕਿਸਤਾਨ ਤਹਿਰੀਕ ਇਨਸਾਫ ਨੂੰ, ਇਮਰਾਨ ਖਾਨ ਨੂੰ, ਤੇ ਵੋਟ ਨੂੰ ਇੱਜ਼ਤ ਦਿਓ, ਤੇ ਨੂਨ ਲੀਗ ਤੇ ਮਰੀਮ ਨਵਾਜ਼ ਤੇ ਬੜੇ ਚਹੇਤੇ ਸਨ ਉਹਨਾਂ ਦੇ ਖਾਸ। ਉਹ ਪਤਾ ਇਹ ਲੱਗਾ ਵੀ ਉਹ ਬਿਜ਼ਦੀ ਪ੍ਰੋਗਰਾਮ ਹੀ ਇੰਨਾ ਕਰ ਦਿੱਤਾ ਨੂਨ ਲੀਗ ਨੇ ਪਾਲਿਸ਼ ਮਾਰ ਕੇ, ਵੀ ਉਹਨਾਂ ਨੂੰ ਸਮਝ ਨਹੀਂ ਮੈਂ ਇਹਨਾਂ ਨੂੰ ਡਿਫੈਂਡ ਕਿਸ ਤਰ੍ਹਾਂ ਕਰਾਂ। ਬਹਰਹਾਲ ਹੁਣ ਉਹ ਮੀਡੀਆ 'ਤੇ ਆਏ ਨੇ, ਉਹਨਾਂ ਕਿਹਾ ਮੁਲਕੀ ਮਸਾਇਲ ਦਾ ਵਾਹਿਦ ਹੱਲ ਜਿਹੜਾ ਸ਼ਫਾਫ ਇਲੈਕਸ਼ਨ ਨੇ, ਮਤਲਬ ਕਿ ਉਹਨਾਂ ਨੇ ਵੀ ਹੱਥ ਚੁੱਕ ਦਿੱਤੇ ਨੇ। ਉਹਨਾਂ ਨੇ ਵੀ ਇਹ ਆਖਿਆ ਕਿ ਇਹ ਜੋ ਕੁਝ ਇਹ ਕਰ ਚੁੱਕੇ ਨੇ ਇਹਦਾ ਹੁਣ ਦਿਫਾ ਨਹੀਂ ਕੀਤਾ ਜਾ ਸਕਦਾ, ਔਰ ਉਹਨਾਂ ਨੇ ਕਿਹਾ ਕਿ ਤਹਿਰੀਕ ਇਨਸਾਫ ਜਿਹੜੀ ਹੈ ਉਹ ਡੀਲ ਲੈਣ ਨੂੰ ਤਿਆਰ ਨਹੀਂ, ਕੰਪਰੋਮਾਈਜ਼ ਕਰਨ ਨੂੰ ਤਿਆਰ ਨਹੀਂ, ਇਹ ਜਿਹੜੇ ਨੇ ਇਹ ਡਿਲੀਵਰ ਨਹੀਂ ਕਰ ਸਕਦੇ, ਤੇ ਇਸ ਲਈ ਇਹ ਸ਼ਫਾਫ ਇਲੈਕਸ਼ਨ ਜਿਹੜਾ ਉਹ ਹੀ ਇਹਦਾ ਵਾਹਿਦ ਹੱਲ ਹੈ, ਹੋਰ ਇਹਦਾ ਕੋਈ ਹੱਲ ਨਹੀਂ ਹੈਗਾ। ਅੱਛਾ ਜੀ, ਦੂਜੇ ਪਾਸੇ ਜਿਹੜੀ ਹਕੂਮਤ ਹੈ ਉਹਨਾਂ ਨੇ 40,000 ਸ਼ੈੱਲ, 2,500 ਬੰਦੂਕਾਂ, 50,000 ਰਬੜ ਦੀਆਂ ਗੋਲੀਆਂ, 22,000 ਅਹਿਲਕਾਰ ਤੇ 5,000 ਐਂਟੀ ਰਾਈਟਸ ਕਿਟਸ, ਉਹ ਜਿਹੜਾ ਪਾਉਂਦੇ ਨੇ ਯੂਨੀਫਾਰਮ ਜਿਹਾ ਸਾਰਾ, ਹੈਲਮਟ ਸ਼ੈਲਮਟ, ਉਹ ਸਾਰਾ ਹਕੂਮਤ ਕੋਲੋਂ 24 ਨਵੰਬਰ ਤੱਕ ਮੰਗ ਲਿਆ ਪੁਲਿਸ ਨੇ। ਤੇ ਉਹਨਾਂ ਕਿਹਾ ਜੀ ਇਹਦਾ ਇੰਤਜ਼ਾਮ ਕਰੋ, ਇਹਦਾ ਮਤਲਬ ਕਰੋੜਾਂ ਰੁਪਈਆਂ ਦੀ ਇੱਥੇ ਵੀ ਦਿਹਾੜੀ ਲਾਉਣਗੇ ਤੇ ਲੋਕਾਂ ਦੇ ਵੀ ਜ਼ੁਲਮ ਕਰਨਗੇ ਅਗਰ ਇਸਤੇਮਾਲ ਕਰਨਗੇ। ਲੇਕਿਨ ਅਗਰ ਪਬਲਿਕ ਬਹੁਤੀ ਤਾਦਾਦ 'ਚ ਆ ਗਈ ਤੇ ਕਿੱਟਾਂ ਛਿੱਟਾਂ ਤੇ ਪੁਲਿਸ ਸਾਰੀ ਭੱਜ ਜਾਣੀ ਹੈ, ਕੋਈ ਸ਼ੈ ਕਿਤੇ ਨਹੀਂ ਰਹਿ ਜਾਣੀ ਹੈ। ਡਿਪੈਂਡ ਕਰਦਾ ਤੁਸੀਂ ਕਿੰਨੀ ਤਾਦਾਦ 'ਚ ਨਿਕਲਦੇ ਹੋ, ਇਹ ਸਾਰੇ ਦਾ ਸਾਰਾ ਮਸਲਾ ਜਿਹੜਾ ਉੱਥੇ ਜੇ। ਅੱਛਾ ਜੀ, ਮੁਹੰਮਦ ਮਾਲਿਕ ਸਾਹਿਬ ਨੇ ਦੱਸਿਆ ਕਿ PIA ਦੀ ਜਿਹੜੀ ਨਿਜਕਾਰੀ ਹੈ ਉਹਦੇ ਵਿੱਚ ਦੋ ਇਹਨਾਂ ਨੇ ਫਾਈਨੈਂਸ਼ੀਅਲਸ ਜਿਹੜੀਆਂ ਵੀ ਕੋਈ ਕੰਪਨੀਆਂ, ਕੋਈ ਵੀ ਕੰਸਲਟੈਂਸੀਆਂ ਸਨ, ਉਹਨਾਂ ਨੂੰ ਇਹਨਾਂ ਨੇ ਕੋਈ $25 ਮਿਲੀਅਨ ਦਿੱਤਾ ਹੈ। ਹਾਂਜੀ, $25 ਮਿਲੀਅਨ, 30 ਤੋਂ $25 ਮਿਲੀਅਨ ਉਹਨਾਂ ਨੇ ਕਿਹਾ ਕਿ ਦੋ ਕੰਪਨੀਆਂ ਸਨ ਜਿਨ੍ਹਾਂ ਨੂੰ ਇਹਨਾਂ ਨੇ ਪੇ ਕੀਤਾ ਹੈ ਇਹਦੀ ਸਾਰੀ ਜਿਹੜੀ ਇਹਦੀ ਇੱਕ ਫਿਜ਼ੀਬਿਲਿਟੀ ਔਰ ਸਾਰੀ ਇਹਦੀ ਸਟੱਡੀ ਵਗੈਰਾ ਕਰਾਉਣੀ ਸੀ। ਔਰ ਉਹਨਾਂ ਕਿਹਾ ਕਿ ਜਿਹੜੀ ਬੋਲੀ ਲੱਗੀ ਹੈ ਉਹ $20 ਮਿਲੀਅਨ ਦੀ, ਮਤਲਬ ਖਰਚਾ $30 ਮਿਲੀਅਨ, 25 ਤੋਂ $30 ਮਿਲੀਅਨ, ਔਰ ਬੋਲੀ ਜਿਹੜੀ ਉਹ $20 ਮਿਲੀਅਨ ਦੀ। ਅੱਗੇ ਤੁਸੀਂ ਵੇਖ ਲਓ ਕਿ ਇਹਦੇ ਨਾਲੋਂ ਤਾਂ ਭਾਈ ਮੁਫਤੀ ਦੇ ਦਿੰਦੇ ਕਿਸੇ ਨੂੰ, ਮੇਰਾ ਮਤਲਬ ਹੈ ਉਹ 10 ਅਰਬ ਉੱਧਰ ਦੇ ਛੱਡਿਆ ਜੇ ਤੇ ਉਹਨਾਂ ਦੀ ਬੋਲੀ ਲੱਗਣ ਡਈ, ਇਹ ਇਹਨਾਂ ਦੀ ਹਾਲਤ ਜੇ। ਇਹ ਹੁਣ ਆਪ ਸੋਚ ਲਓ
ਕਿ ਇਹ ਜਿਹੜੀ 10 ਅਰਬ ਜਿਹੜਾ ਇਹਨਾਂ ਨੇ ਦਿਹਾੜੀ ਲਾਈ ਹੈ ਉਹਦਾ ਕੀ ਮਾਮਲਾ ਬਣਿਆ ਹੋਏਗਾ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਹੈ ਕਿ ਆਈਨੀ ਬੈਂਚ ਦੇ ਵਿੱਚ ਉਹ ਤਾਂ ਤੁਹਾਨੂੰ ਅਸੀਂ ਦੱਸ ਹੀ ਦਿੱਤਾ ਕਿ ਜੋ ਕੁਝ ਹੋਇਆ, ਲੇਕਿਨ ਉਹਦੇ ਨਾਲ ਖਵਾਜਾ ਆਸਿਫ ਸਾਹਿਬ ਆਂਦੇ ਨੇ ਕਿ ਮੈਨੂੰ ਜਿਹੜੀ ਇਹ ਵਜ਼ਾਰਤ ਮਿਲੀ ਹੈ ਨਾ, ਇਹ ਵੋਟ ਨੂੰ ਇੱਜ਼ਤ ਦੋ ਦੀ ਵਜ੍ਹਾ ਤੋਂ, ਬੂਟ ਨੂੰ ਇੱਜ਼ਤ ਦੋ ਨਹੀਂ, ਵੋਟ ਨੂੰ ਇੱਜ਼ਤ ਦੋ ਦੀ ਵਜ੍ਹਾ ਤੋਂ ਮੈਨੂੰ ਇਹ ਵਜ਼ਾਰਤ ਮਿਲੀ ਹੈ। ਅਤੇ ਮੈਂ ਹੁਣ ਅੱਲਾ ਨੇ ਮੈਨੂੰ ਇੱਜ਼ਤ ਦਿੱਤੀ ਹੈ, ਫੌਜ ਸਾਡੀ ਮਦਦ ਕਰ ਰਹੀ ਹੈ, ਅਤੇ ਸਾਡੀ ਦਰਖਾਸਤ ਹੈ ਕਿ ਅਦਲੀਆ ਵੀ ਸਾਡੀ ਮਦਦ ਕਰੇ। ਇਹ ਉਹਨਾਂ ਦਾ ਬਿਆਨ ਜੀ। ਹਾਂਜੀ, ਉਹਨਾਂ ਆਪਣੇ ਮੂੰਹ ਮੰਨਿਆ ਕਿ ਫੌਜ ਸਾਡੀ ਮਦਦ ਕਰ ਰਹੀ ਹੈ। ਅਤੇ ਅੱਗੋਂ ਸਿਆਲਕੋਟ 'ਚ ਛਾਪੇ ਸ਼ੁਰੂ ਹੋ ਗਏ ਨੇ। ਹੁਣ ਲੋਕੀ ਪੁੱਛਣ ਡਏ ਨੇ ਕਿ ਵਜ਼ੀਰ ਦਿਫਾ ਸਾਹਿਬ ਨੂੰ ਜਿਹੜੀ ਇੱਜ਼ਤ ਮਿਲੀ ਹੈ, ਆਂਦੇ ਨੇ ਵੋਟ ਕੋ ਇੱਜ਼ਤ ਦਿਓ, ਲੇਕਿਨ ਸਾਰਿਆਂ ਨੂੰ ਪਤਾ ਹੈ ਫਾਰਮ 47 ਬੂਟ ਨੂੰ ਇੱਜ਼ਤ ਦਿਓ। ਲੇਕਿਨ ਬਹਰਹਾਲ ਇਹਨਾਂ ਨੂੰ ਜਿਹੜੀ ਇੱਜ਼ਤ ਮਿਲੀ ਹੈ, ਇਹ ਹੁਣ ਉਹਦੀ ਬੇਸ ਦੇ ਉੱਤੇ ਸਾਰੇ ਦੇ ਸਾਰੇ ਜਿਹੜੇ ਛਾਪੇ ਮਰਵਾ ਰਹੇ ਨੇ ਲੋਕਾਂ ਦੇ ਘਰਾਂ ਦੇ ਉੱਤੇ, ਇਹਦਾ ਕੀ ਬਣੇਗਾ? ਮਤਲਬ ਕਿ ਇਹ ਹੁਣ ਇਹ ਵੀ ਫੌਜ ਮਰਵਾ ਰਹੀ ਹੈ ਜਾਂ ਫੌਜ ਇਹਨਾਂ ਦੀ ਮਦਦ ਕਰ ਰਹੀ, ਕਿਉਂਕਿ ਆਪਣੇ ਮੂੰਹ ਕਹਿੰਦੇ ਨੇ ਸਾਨੂੰ ਫੌਜ ਮਦਦ ਕਰ ਰਹੀ ਹੈ। ਅਗਲੀ ਖਬਰ ਜਿਹੜੀ ਹੈ ਜੀ, ਉਹ ਗੰਦਮ ਦਾ ਤੇ ਜੋ ਕੁਝ ਕੀਤਾ ਇਹਨਾਂ ਕੀਤਾ ਜ਼ਿਮੀਦਾਰ ਦੇ ਨਾਲ, ਹੁਣ ਨਵਾਂ ਕੰਮ ਸ਼ੁਰੂ ਹੋ ਗਿਆ ਜੀ। ਹੁਣ ਗੰਨੇ ਤੇ ਚੀਨੀ ਨੂੰ ਵੀ ਰੋਲਣ ਦਾ ਪ੍ਰੋਗਰਾਮ ਬਣ ਗਿਆ। ਇੱਕ ਤੇ ਇਹਨਾਂ ਨੇ ਗੰਨੇ ਦੀ ਇਮਦਾਦੀ ਕੀਮਤ ਹੀ ਮੁਕਰਰ ਨਹੀਂ ਕੀਤੀ। ਐ ਹੁਣ ਜਦੋਂ ਤੁਸੀਂ ਅਸੀਂ ਗੱਲ ਕਰਨ ਡਏ ਨਾ, ਇਸ ਵੇਲੇ 20 ਨਵੰਬਰ ਹੋ ਗਿਆ। ਇਹ ਮਿੱਲਾਂ ਜਿਹੜੀਆਂ ਨਾ ਅਕਤੂਬਰ ਦੇ ਆਖਰ ਤੇ ਚੱਲ ਪੈਣੀਆਂ ਚਾਹੀਦੀਆਂ ਸਨ। ਇੱਕ ਤੇ ਮਿੱਲਾਂ ਨਹੀਂ ਚਲਾਈਆਂ ਇਹਨਾਂ, ਕਿਉਂਕਿ ਇਹਨਾਂ ਦੀਆਂ ਆਪਣੀਆਂ ਮਿੱਲਾਂ ਨੇ, ਇਹ ਚਾਹਣਗੇ ਨਹੀਂ ਵੀ ਮਿੱਲਾਂ ਚੱਲਣ। ਇੱਕ ਤੇ ਮਿੱਲਾਂ ਲੇਟ ਚਲਵਾ ਰਹੇ ਨੇ, ਉੱਤੋਂ ਅਜੇ ਤੱਕ ਗੰਨੇ ਦੀ ਇਮਦਾਦੀ ਕੀਮਤ ਨਹੀਂ ਮੁਕਰਰ ਕੀਤੀ, ਨਾ ਇਹਨਾਂ ਕਰਨੀ ਚੰਗੀ ਕੀਮਤ। ਪਹਿਲਾਂ ਕਿਸਾਨ ਨੂੰ ਰੋਲ ਕੇ ਰੱਖ ਦਿੱਤਾ ਕਣਕ ਦੇ ਉੱਤੇ, ਉਹਦੇ ਕੋਲੋਂ ਕਣਕ ਕਿਸੇ ਨੇ ਖਰੀਦੀ ਨਹੀਂ, ਉਹ ਮਾਰਿਆ ਗਿਆ ਵਿਚਾਰਾ। ਅਤੇ ਹੁਣ ਜਿਹੜੀ ਕਸਰ ਰਹਿ ਗਈ ਸੀ ਉਹ ਗੰਨੇ 'ਤੇ ਪੂਰੀ ਕਰ ਦੇਣਗੇ, ਅਤੇ ਹੁਣ ਕਿਸਾਨ ਜਿਹੜਾ ਉਹ ਗੰਨਾ ਵੀ ਨਹੀਂ ਵੇਚ ਸਕੇਗਾ, ਉਹਦਾ ਗੰਨਾ ਵੀ ਖਰਾਬ ਹੋਏਗਾ, ਔਰ ਘੱਟ ਪੈਸਿਆਂ ਦੇ ਉੱਤੇ ਕਟੌਤੀ ਵੀ ਹੋਏਗੀ, ਪੈਸੇ ਵੀ ਨਹੀਂ ਦੇਣਗੇ। ਮਤਲਬ ਕਿ ਹੁਣ ਗੰਨੇ ਦੀ ਇਮਦਾਦੀ ਕੀਮਤ ਵੀ ਨਾ ਕਰਕੇ ਉੱਥੇ ਵੀ ਉਹਨੂੰ ਰੋਲਣਗੇ। ਅਤੇ ਅਗਲੀ ਖਬਰ ਸੁਣ ਲਓ, ਅਗਲੀ ਲਾਹੌਰ ਹਾਈ ਕੋਰਟ ਤੋਂ ਜੇ ਚੀਫ ਜਸਟਿਸ ਲਾਹੌਰ ਆਲੀਆ ਨੀਲਮ ਸਾਹਿਬਾ ਦੀ ਅਦਾਲਤ ਸੀ, ਉੱਥੇ IMF ਦੇ ਮੋਹਦੇ ਮੰਜ਼ਰ ਆਮ 'ਤੇ ਲਿਆਉਣ ਦੀ ਇੱਕ ਸ਼ਹਿਰੀ ਨੇ ਰਿਟ ਕੀਤੀ। ਉਹਨੇ ਕਿਹਾ ਜੀ IMF ਦੇ ਮੋਹਦੇ ਹੁੰਦੇ ਨੇ, ਜ਼ਾਹਿਰ ਹੈ ਕਰਜ਼ਾ ਲੈਂਦੇ ਨੇ, ਹੁਕਮਰਾਨ ਖਾ ਜਾਂਦੇ ਨੇ, ਵਾਪਸ ਪਬਲਿਕ ਨੇ ਕਰਨਾ। ਸਾਨੂੰ ਪਤਾ ਤਾਂ ਲੱਗੇ ਵੀ ਮੋਹਦੇ ਹੋਏ ਕੀ ਨੇ, ਮੋਹਦਿਆਂ 'ਚ ਲਿਖਿਆ ਕੀ ਹੈ, ਆਵਾਮ ਦੇ ਸਾਹਮਣੇ ਤੇ ਲਿਆਓ। ਅਤੇ ਚੀਫ ਜਸਟਿਸ ਸਾਹਿਬਾ ਨੇ ਉਹਨਾਂ ਨੂੰ ਆਖਿਆ ਵੀ ਅੱਗੋਂ ਇਹੋ ਜਿਹੀ ਤੁਸੀਂ ਪਟੀਸ਼ਨ ਕੀਤੀ ਤਾਂ ਮੈਂ ਤੁਹਾਨੂੰ ਫਾਈਨ ਕਰ ਦੇਣਾ, ਜੁਰਮਾਨਾ ਕਰ ਦੇਣਾ। ਇਹ ਨਹੀਂ ਮੰਗਣੇ, ਚੁੱਪ, ਦੁਬਾਰਾ ਨਹੀਂ IMF ਦਾ ਮੁਆਹਦਾ ਮੰਗਣਾ, ਇਹ ਖੁਫੀਆ ਹੀ ਰਹਿਣਗੇ। ਇਹ ਜਿਹੜੇ ਮਾਲ ਪਾਣੀ ਲੈਂਦੇ ਨੇ, ਇਹਨਾਂ ਨੂੰ ਮਾਲ ਪਾਣੀ ਲੈਣ ਵੀ ਦਿਓ ਅਤੇ ਖਾਣ ਵੀ ਦਿਓ, ਤੁਸੀਂ ਇਹਨਾਂ ਦੇ ਕੋਲੋਂ ਇਹ ਗੱਲ ਪੁੱਛ ਨਹੀਂ ਸਕਦੇ। ਇਹ ਗੱਲ ਕੀਤੀ ਹੈ ਚੀਫ ਜਸਟਿਸ ਆਲੀਆ ਨੀਲਮ ਸਾਹਿਬਾ ਨੇ। ਅਗਲੀਆਂ ਗੱਲਾਂ ਤੁਸੀਂ ਹੁਣ ਆਪ ਹਿਸਾਬ ਲਾ ਲਓ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ, ਸਲਮਾਨ ਅਕਰਮ ਰਾਜਾ ਸਾਹਿਬ ਕੋਟ ਲਖਪਤ ਜੇਲ੍ਹ ਦੇ ਵਿੱਚ ਹੁਣ ਜਿਹੜੇ ਉੱਥੇ ਸੀਨੀਅਰ ਸਾਰੇ ਲੀਡਰਾਂ ਨੇ, ਉੱਥੇ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਨੇ, ਯਾਸਮੀਨ ਰਾਸ਼ਦ ਸਾਹਿਬਾ ਨੇ, ਉੱਥੇ ਉਮਰ ਚੀਮਾ ਸਾਹਿਬ ਨੇ, ਮੀਆਂ ਮਹਿਮੂਦ ਰਸ਼ੀਦ ਸਾਹਿਬ ਨੇ, ਸੈਨੇਟਰ ਇਜਾਜ਼ ਚੌਧਰੀ ਸਾਹਿਬ ਨੇ, ਉਹਨਾਂ ਦੋਸਤਾਂ ਸਾਰਿਆਂ ਨੂੰ ਹੁਣ ਉੱਥੇ ਮਿਲਣ ਜਾਣਗੇ। ਸਲਮਾਨ ਅਕਰਮ ਰਾਜਾ ਸਾਹਿਬ ਉਹਨਾਂ ਨਾਲ ਮਸ਼ਵਰਾ ਕਰਨ, ਜਿਹੜਾ ਧਰਨਾ ਆ ਰਿਹਾ ਹੈ, ਜਿਹੜਾ ਇਹਤਜਾਜ ਆ ਰਿਹਾ 24 ਤਾਰੀਖ ਦਾ, ਕਿ ਇਹਦੇ 'ਚ ਉਹਨਾਂ ਦੇ ਕੀ ਮਸ਼ਵਰੇ ਨੇ, ਤਾਂ ਕਿ ਉਹਨਾਂ ਦੇ ਮਸ਼ਵਰੇ ਲੈ ਕੇ ਔਰ ਉਹਨਾਂ ਨੂੰ ਵੀ ਜਿਹੜਾ ਉਹ ਸ਼ਾਮਿਲ ਕੀਤਾ ਜਾਏ ਅਤੇ ਮਾਮਲਾਤ ਜਿਹੜੇ ਨੇ ਉਹ ਅੱਗੇ ਵਧਾਏ ਜਾਣ। ਆਖਰੀ ਖਬਰ ਹੈ ਜੀ, ਜੱਜਾਂ ਨੂੰ, ਬਿਊਰੋਕਰੇਟਸ ਨੂੰ ਅਤੇ ਸਰਕਾਰੀ ਅਫਸਰਾਂ ਨੂੰ ਇਸਲਾਮਾਬਾਦ 'ਚ ਪਲਾਟ ਅਲਾਟ ਕਰਨ ਦੇ ਮੁਕੱਦਮੇ 'ਚ ਸੁਪਰੀਮ ਕੋਰਟ ਨੇ ਕੱਲ੍ਹ ਫੈਸਲਾ ਸੁਣਾਉਣਾ ਹੈ। ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦੇ ਵੀ ਫੈਸਲਾ ਕੀ ਸੁਣਾਉਣਾ ਹੈ। ਉਹਨਾਂ ਨੇ ਕਹਿਣਾ ਸਾਨੂੰ ਵੀ ਦਿਓ ਪਲਾਟ, ਇਹੋ ਜਿਹਾ ਹੀ ਫੈਸਲਾ ਹੋਣਾ, ਵੇਖ ਲਿਓ। ਮੁੜ ਖੋੜ ਕੇ ਕਿ ਜੱਜਾਂ ਨੇ ਕਹਿਣਾ ਵੀ ਜੇ ਇਹਨਾਂ ਨੂੰ ਦਿੰਦੇ ਜੇ ਤਾਂ ਸਾਨੂੰ ਕਿਉਂ ਨਹੀਂ ਦਿੰਦੇ। ਮਤਲਬ ਕਹਿਣ ਦਾ ਇਹ ਵੀ ਜੱਜ ਸਾਹਿਬਾਨ ਨੇ ਇਹੋ ਜਿਹਾ ਫੈਸਲਾ ਦੇਣਾ ਵੀ ਇਹ ਕੰਮ ਤੇ ਰੁਕਣਾ ਨਹੀਂ, ਉਹਨਾਂ ਆਪਣਾ ਵਿੱਚ ਚੂਹਾ ਲਾ ਜਾਣਾ। ਬਹਰਹਾਲ ਖਬਰਾਂ ਹੋਰ ਵੀ ਸਾਡੇ ਇੱਥੋਂ ਵੇਲਾ ਖਤਮ ਹੋ ਗਿਆ। ਮੈਨੂੰ ਦਿਓ ਇਜਾਜ਼ਤ ਤੇ ਰੱਬ ਰਾਖਾ।